ਇੱਕ ਬੰਦਾ ਇਸ ਦੁਨੀਆ ਤੇ ਨਹੀਂ ਰਿਹਾ, ਲੇਕਿਨ ਉਹਦੇ ਬੈਂਕ ਅਕਾਊਂਟ ਨੇ ਇਦਾਂ ਦੀ ਕਹਾਣੀ ਸੁਣਾਈ ਕਿ ਸਾਰੀ ਦੁਨੀਆ ਹੈਰਾਨ ਹੋ ਗਈ। ਉਹ ਬੰਦਾ ਕੋਮੇ ਦੇ ਵਿੱਚ ਸੀਗਾ। ਉਹਦੇ ਮੋਬਾਈਲ ਦੇ ਉੱਤੇ ਉਹਦਾ ਅੰਗੂਠਾ ਸਕੈਨ ਹੋ ਰਿਹਾ ਸੀਗਾ। ਉਹਦੇ ਅਕਾਊਂਟ ਦੇ ਵਿੱਚੋਂ ਰਕਮ ਟਰਾਂਸਫਰ ਹੋ ਰਹੀ ਸੀ। ਉਹਦੇ ਏਟੀਐਮ ਕਾਰਡ ਦੇ ਉੱਤੋਂ ਰਕਮ ਕਢਾਈ ਜਾ ਰਹੀ ਸੀਗੀ। ਥਾਣਾ ਏਅਰਪੋਰਟ ਪੁਲਿਸ ਨੇ ਇਦਾਂ ਦਾ ਇੱਕ ਮੁਲਜ਼ਮ ਗ੍ਰਿਫਤਾਰ ਕੀਤਾ ਵਾ, ਜਿਹੜਾ ਦੋਸਤੀ ਦੇ ਨਾਮ ਤੇ ਧੱਬਾ ਸੀਗਾ, ਜਿਹੜਾ ਕਾਰੋਬਾਰੀ ਸ਼ਰਾਕਤ ਦੇ ਨਾਮ ਤੇ ਧੱਬਾ ਸੀਗਾ। ਇੱਕ ਮੁਕੱਦਮਾ ਦਰਜ ਹੁੰਦਾ ਜੀ 19/8/2026 ਨੂੰ। ਇਹ ਖਾਤੂਨ ਮੌਕਫ ਅਖਤਿਆਰ ਕਰਦੀ ਆ ਕਿ ਮੇਰਾ ਬੰਦਾ ਜਿਹਦਾ ਨਾਮ ਹੈ ਜੀ SN ਆਲਮ, ਉਹਦੀ ਜ਼ਾਹਦ ਨਾਮੀ ਬੰਦੇ ਦੇ ਨਾਲ ਪਾਰਟਨਰਸ਼ਿਪ ਸੀਗੀ ਤੇ ਮੇਰਾ ਜਿਹੜਾ ਸ਼ੌਹਰ ਸੀਗਾ ਉਹ ਬਿਮਾਰ ਹੋ ਜਾਂਦਾ ਵਾ, ਹਸਪਤਾਲ ਦਾਖਲ ਹੋ ਜਾਂਦਾ ਵਾ, ਉਹ ਕੋਮੇ ਚਲਾ ਜਾਂਦਾ ਵਾ। ਲੇਕਿਨ ਆਪਣੇ ਦੋਸਤ ਜ਼ਾਹਦ ਦੇ ਉੱਪਰ, ਆਪਣੇ ਕਾਰੋਬਾਰੀ ਸ਼ਰਾਕਤਦਾਰ ਜ਼ਾਹਦ ਦੇ ਉੱਪਰ ਅੰਨਾ ਇਤਬਾਰ ਕਰਦਾ ਵਾ। ਉਹਨੂੰ ਆਪਣਾ ਮੋਬਾਈਲ ਵੀ ਦੇ ਦਿੰਦਾ, ਉਹਨੂੰ ਆਪਣੀ ਚੈੱਕ ਬੁੱਕ ਵੀ ਦੇ ਦਿੰਦਾ, ਉਹਨੂੰ ਆਪਣਾ ATM ਕਾਰਡ ਵੀ ਦੇ ਦਿੰਦਾ। ਯਾਨੀ ਕਿ ਸਾਰਾ ਕੁਝ ਉਸ ਬੰਦੇ ਦੇ ਹਵਾਲੇ ਕਰਕੇ ਤੇ ਆਪ ਹਸਪਤਾਲ ਦੇ ਵਿੱਚ ਦਾਖਲ ਹੋ ਜਾਂਦਾ ਵਾ। ਉੱਥੇ ਉਹਦੀ ਮੌਤ ਵਾਕਿਆ ਹੋ ਜਾਂਦੀ ਆ, ਅੱਲਾ ਨੂੰ ਪਿਆਰਾ ਹੋ ਜਾਂਦਾ ਵਾ। ਤੇ ਤੁਸੀਂ ਇਸ ਜ਼ਾਹਦ ਨਾਮੀ ਬੰਦੇ ਦੇ ਕੰਮ ਚੈੱਕ ਕਰਨਾ। ਇਸ ਭਾਈ ਸਾਹਿਬ ਨੇ ਕੀ ਕੀਤਾ ਭਲਾ? ਜਦੋਂ ਹੀ ਉਹ ਫੌਤ ਹੁੰਦਾ ਵਾ, ਇਸ ਦੁਨੀਆ ਤੋਂ ਚਲਾ ਜਾਂਦਾ ਵਾ, ਇਹ ਨਹੀਂ ਕਹਿੰਦਾ ਕਿ ਉਹਨਾਂ ਦੇ ਘਰ ਜਾਵਾਂ, ਉਹਨਾਂ ਦੇ ਘਰ ਜਾ ਕੇ ਉਹਨਾਂ ਦੇ ਨਾਲ ਇਜ਼ਹਾਰੇ ਤਾਜ਼ੀਅਤ ਕਰਾਂ, ਅਫਸੋਸ ਕਰਾਂ ਕਿ ਮੇਰਾ ਇੱਕ ਦੋਸਤ ਇਸ ਦੁਨੀਆ ਤੋਂ ਚਲਾ ਗਿਆ, ਮੇਰਾ ਕਾਰੋਬਾਰੀ ਸ਼ਰਾਕਤਦਾਰ ਇਸ ਦੁਨੀਆ ਤੋਂ ਚਲਾ ਗਿਆ। ਬਲਕਿ ਨਹੀਂ, ATM ਮਸ਼ੀਨ ਤੇ ਜਾਂਦਾ ਵਾ, ਉੱਥੋਂ ਜਾ ਕੇ ਪੈਸੇ ਕਢਾਉਂਦਾ ਵਾ, ਉਹਦੇ ਮੋਬਾਈਲ ਦੀ ਐਪ ਖੋਲ ਕੇ ਉਹ 'ਚੋਂ ਪੈਸੇ ਟਰਾਂਸਫਰ ਕਰਦਾ ਆਪਣੇ ਅਕਾਊਂਟ ਦੇ ਵਿੱਚ, ਤੇ ਫਿਰ ਸਾਰੇ ਮਾਮਲਾਤ ਜਿਹੜੇ ਆ ਉਹਨਾਂ ਨੂੰ ਸਿੱਧੇ ਕਰ ਲੈਂਦਾ ਵਾ। ਜਦੋਂ ਇਹਨਾਂ ਨੂੰ ਪਤਾ ਲੱਗਦਾ ਵਾ, ਇਹ ਉਹਦੇ ਕੋਲ ਪੁੱਛਦੇ ਆ, ਲੇਕਿਨ ਉਹਨੇ ਜ਼ਾਹਰੀ ਬਾਤ ਆ ਪੈਸੇ ਤਾਂ ਕੱਢੇ ਹੁੰਦੇ ਆ, ਇਸ ਗੱਲ ਨੂੰ ਤਸਲੀਮ ਵੀ ਕਰਦਾ ਵਾ, ਲੇਕਿਨ ਨਾਲ ਹਲਕੀਆਂ ਹਲਕੀਆਂ ਧਮਕੀਆਂ ਵੀ ਦਿੰਦਾ ਵਾ। ਫਿਰ ਇਹ ਖਾਤੂਨ ਪੁਲਿਸ ਕੋ ਜਾਂਦੀ ਆ, ਮੁਕੱਦਮਾ ਦਰਜ ਹੁੰਦਾ ਵਾ। ਥਾਣਾ ਏਅਰਪੋਰਟ ਦਾ SHO ਕਮਰ ਟਵਾਣਾ ਆਪਣੀ ਟੀਮ ਦੇ ਨਾਲ ਰੇਡ ਕਰਕੇ ਇਸ ਮੁਲਜ਼ਮ ਨੂੰ ਗ੍ਰਿਫਤਾਰ ਕਰ ਲੈਂਦਾ ਵਾ। ਰਿਕਵਰੀ ਔਰ ਮਜ਼ੀਦ ਤਫਤੀਸ਼ ਦਾ ਅਮਲ ਜਾਰੀ ਹੈ। ਬਹੁਤ ਸ਼ੁਕਰੀਆ।